ਜਿਹੜਾ ਉਹ ਦੋਸ਼ੀ ਹੈ ਉਹਦਾ ਅਜੇ ਤੱਕ ਕੱਖ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਕੋਈ ਸੰਭਾਵਨਾ ਲੱਗਦੀ ਆ ਕਿ ਉਹਦੇ ਬਾਰੇ ਕੁਝ ਪਤਾ ਲੱਗੂ, ਕਿਉਂਕਿ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਉਹਦੇ ਸਾਰੇ ਜਿਹੜੇ ਸਬੂਤ ਸੀ ਉਹ ਮੁਕੰਮਲ ਤੌਰ ਦੇ ਉੱਤੇ ਉਹਦੇ ਤੋਂ ਜਾਂ ਤਾਂ ਲੈ ਲਏ ਜਾਂ ਬਣਾਏ ਹੀ ਨਹੀਂ। ਅੱਜ ਜਦੋਂ ਤੀਜੇ ਦਿਨ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਇਹ ਗੱਲ ਕਹੀ ਆ ਕਿ ਉਹਦੇ ਫਿੰਗਰਪ੍ਰਿੰਟ ਲੈ ਕੇ ਆਧਾਰ ਕਾਰਡ ਜਿਹੜਾ ਉਹਦੇ ਨਾਲ ਮਿਲਾਨ ਕਰਨ ਦੇ ਜਾਂ ਕੁਝ ਤਰੀਕੇ ਨਾਲ ਲੱਭਣ ਦੇ ਬਾਇਓਮੈਟ੍ਰਿਕ ਤਰੀਕੇ ਨਾਲ ਯਤਨ ਕੀਤੇ ਆ, ਪਰ ਕੱਖ ਨਹੀਂ ਮਿਲਿਆ, ਕੱਖ ਨਹੀਂ ਬਣਿਆ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਦੇ ਤੌਰ ਦੇ ਉੱਤੇ ਜਾਂਚ ਟੀਮ ਲਾਣੀ ਆ ਤੇ ਬਹੁਤ ਸਾਰੇ ਵੇਰਵੇ ਜਿਹੜੇ ਆ ਉਹ ਸੀਸੀਟੀਵੀ ਕੈਮਰਿਆਂ ਰਾਹੀਂ ਸਾਹਮਣੇ ਜਿਹੜੇ ਆਏ ਨੇ ਕਿ ਉਹ ਸਾਰਾ ਦਿਨ ਦਰਬਾਰ ਸਾਹਿਬ ਰਿਹਾ ਉਸ ਦਿਨ ਤੇ ਤੀਜੀ ਵਾਰ, ਪਹਿਲਾਂ 2 ਵਾਰੀ ਵੀ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਮੱਥਾ ਟੇਕਣ ਅੰਦਰ ਗਿਆ, ਤੀਜੀ ਵਾਰ ਜਿਹੜਾ ਹੈ ਉਹਨੇ ਇੱਕ ਕਰਤੂਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਇਹ ਸਟੈਂਡ ਲਿਆ ਗਿਆ ਇਹ ਬਹੁਤ ਹੀ ਸਹੀ ਹੈ ਤੇ ਸਾਰੇ ਸਿੱਖ ਜਗਤ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਤੇ ਹੁਣ ਸਿੱਖਾਂ ਨੇ ਜਦੋਂ ਇਹ ਸਾਰੀ ਆਪਦੇ ਧਰਮ ਦੇ ਹਿਸਾਬ ਨਾਲ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਅੱਜ ਆਈਬੀ ਨੇ, ਇੰਟੈਲੀਜੈਂਸ ਬਿਊਰੋ ਨੇ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕੀਤਾ ਕਿ ਧਾਰਮਿਕ ਥਾਵਾਂ ਦੀ ਬੇਅਦਬੀ ਕਰਨ ਲਈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਹੋ ਸਕਦੀ ਹੈ ਤੇ ਹੋਰ ਬੇਅਦਬੀਆਂ ਹੋ ਸਕਦੀਆਂ। ਤੇ ਅੱਜ ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਗੱਲ ਆਖੀ ਹੈ ਕਿ ਜੇਕਰ ਕਿਤੇ ਵੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਧਰਮ ਦਾ ਗ੍ਰੰਥ ਹੋਵੇ, ਤਾਂ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੂੰ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਗਲਤੀ ਕੋਈ ਵੀ ਕਰ ਸਕਦਾ, ਪਰ ਇਹ ਗਲਤੀ ਨਹੀਂ, ਇੱਕ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਦੇ ਵਿੱਚ ਜੋ ਸਾਕਾ ਵਾਪਰਿਆ, ਜੋ ਹੌਲਨਾਕ, ਦਰਦਨਾਕ, ਕਹਿਰ ਵਰਗੀ ਇੱਕ ਜਿਹੜੀ ਘਟਨਾ ਵਾਪਰੀ, ਉਹਦਾ ਸਾਰੇ ਸਿੱਖ ਜਗਤ ਨੂੰ ਜਾਂ ਸਾਰੇ ਸੰਸਾਰ ਦੇ ਵਿੱਚ ਜਿਹੜੇ ਮਨੁੱਖਤਾ ਨੂੰ, ਧਰਮ ਨੂੰ ਪਿਆਰ ਕਰਨ ਵਾਲੇ ਲੋਕ ਆ, ਸਾਰਿਆਂ ਨੂੰ ਹੀ ਦੁੱਖ ਲੱਗਿਆ। ਪਰ ਇੱਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਇਸ ਗੱਲ ਨੇ ਸਾਰੇ ਸਿੱਖ ਜਗਤ ਨੂੰ ਇਕਜੁੱਟ ਤੇ ਇਕਮੁੱਠ ਕਰ ਦਿੱਤਾ। ਇਸ ਤੋਂ ਪਹਿਲਾਂ ਬੜੀਆਂ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਬੇਅਦਬੀ ਦੀਆਂ ਘਟਨਾਵਾਂ, ਵਾਰਦਾਤਾਂ ਹੋ ਚੁੱਕੀਆਂ ਤੇ ਜਦੋਂ ਵੀ ਜਿਸ ਵੀ ਥਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੀ ਗੱਲਬਾਤ, ਘਟਨਾ ਵਾਪਰੀ ਆ, ਹਰ ਥਾਂ ਦੇ ਉੱਤੇ ਉੱਥੋਂ ਦੇ ਲੋਕਲ ਪ੍ਰਸ਼ਾਸਨ ਨੇ ਆਪਦੇ ਮਨਮਰਜ਼ੀ ਦੇ ਨਾਲ ਇੱਕ ਝੂਠੀ ਸੱਚੀ ਕਹਾਣੀ ਜੀ ਘੜ ਕੇ ਕਹਿ ਦੇਣਾ ਕਿ ਜੀ ਬੰਦਾ ਜਿਹੜਾ ਦੋਸ਼ੀ ਆ ਉਹ ਮਾਨਸਿਕ ਰੋਗੀ ਕਹਿ ਕੇ ਹੁਣ ਤੱਕ ਜਿੰਨੇ ਵੀ ਬੰਦੇ ਫੜੇ ਆ ਉਹ ਸਾਰਿਆਂ ਨੂੰ ਕਾਨੂੰਨੀ ਤੌਰ ਦੇ ਉੱਤੇ ਬਚਾਉਣ ਦਾ ਰਾਹ ਜਿਹੜਾ ਉਹ ਨਾਲ ਦੀ ਨਾਲ ਖੋਲਦੇ ਰਹੇ। ਤੇ ਹੁਣ ਜਦੋਂ ਇਹ ਜਿਹੜੀਆਂ ਬੇਅਦਬੀਆਂ ਦੀ ਲਗਾਤਾਰਤਾ ਚੱਲ ਰਹੀ ਸੀ, ਜਿੱਦਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਹੋਈ ਸੀ, ਉਸ ਦਿਨ ਸਾਰਿਆਂ ਨੇ ਇਸ ਗੱਲ ਤੇ ਹਾਲ ਦਹਾਈ ਪਾਈ, ਸਾਰਿਆਂ ਨੇ ਇਸ ਗੱਲ ਨੂੰ ਮੰਨਿਆ, ਕਿਹਾ ਕਿ ਭਾਈ ਇਹ ਅੱਗ ਅੱਗੇ ਦੀ ਅੱਗੇ ਵੱਧਦੀ ਜਾਂਦੀ ਆ, ਇਹਦਾ ਕੋਈ ਹੱਲ ਹੋ। ਪਰ ਨਾ ਲੀਡਰਸ਼ਿਪ ਨੇ, ਸਾਡੀ ਧਾਰਮਿਕ ਜਾਂ ਸਿਆਸੀ ਲੀਡਰਸ਼ਿਪ, ਤੇ ਨਾ ਸਰਕਾਰ ਨੇ, ਨਾ ਕਿਸੇ ਹੋਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਲਟਾ ਹੋਇਆ ਇਹ ਕਿ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀਗਾ ਸਿੰਘੂ ਬਾਰਡਰ ਦੇ ਉੱਤੇ, ਉੱਥੇ ਵੀ ਇੱਕ ਏਦਾਂ ਦਾ ਕਾਰਾ ਕਰਨ ਵਾਲਾ ਦੁਸ਼ਟ ਪਹੁੰਚ ਗਿਆ ਤੇ ਉਹਨੂੰ ਜਦੋਂ ਉੱਥੇ ਨਿਹੰਗ ਸਿੰਘਾਂ ਨੇ ਝਟਕਾ ਦਿੱਤਾ, ਸੋਧਾ ਲਾ ਦਿੱਤਾ, ਤਾਂ ਉਦੋਂ ਇਹ ਗੱਲ ਚਾਰੇ ਪਾਸੇ ਜਿਹੜੀ ਸੀਗੀ ਨਾਲ ਦੀ ਨਾਲ ਆਖੀ ਗਈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਬੇਅਦਬੀ ਤੋਂ ਬਾਅਦ ਜਥੇਦਾਰ ਸਾਹਿਬਾਨ ਨੇ ਆਖਿਆ ਤਾਂ ਸੀ ਕਿ ਜੇ ਸਰਕਾਰ ਨੇ ਇਸ ਬੇਅਦਬੀਆਂ ਕਰਾਉਣ ਵਾਲੀ ਧਿਰ ਦਾ
ਧਿਰ ਨੂੰ ਨੱਥ ਨਾ ਪਾਈ ਤਾਂ ਫਿਰ ਪੰਥ ਆਪਦੇ ਤਰੀਕੇ ਨਾਲ ਫੈਸਲੇ ਕਰੂਗਾ। ਸੋ ਹੁਣ ਪੰਥ ਨੇ ਝਟਕੇ ਲਾਉਣੇ ਸ਼ੁਰੂ ਕਰ ਦਿੱਤੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਸ ਦਿਨ ਤੋਂ ਬਾਅਦ ਜਿਹੜੀ ਧਿਰ ਇਹ ਕਰਤੂਤਾਂ ਕਰਵਾ ਰਹੀ ਹੈ ਉਹ ਧਿਰ ਸੰਭਲ ਜਾਂਦੀ, ਪਰ ਜਿਹੜੀ ਧਿਰ ਇਹ ਕਾਰੇ ਕਰਵਾ ਰਹੀ ਆ ਉਸ ਧਿਰ ਨੇ ਹੋਰ ਵੱਡੀ ਭਾਜੀ ਚੜ੍ਹਨ ਲਈ, ਹੋਰ ਵੱਡਾ ਸੰਤਾਪ ਸਿੱਖ ਜਗਤ ਨੂੰ ਦੇਣ ਦੇ ਲਈ ਇੱਥੇ ਸਾਡੇ ਇਸ਼ਟ ਦੀ ਬੇਅਦਬੀ ਕਰ ਲਈ। ਜਿਹੜਾ ਸਾਡਾ ਦਿਲ ਆ ਸਮੁੱਚੇ ਖਾਲਸਾ ਪੰਥ ਦਾ, ਸਿੱਖ ਜਗਤ ਦਾ ਜਿਹੜਾ ਸਭ ਤੋਂ ਵੱਡਾ ਕੇਂਦਰੀ ਸਥਾਨ ਆ, ਉਸ ਸਥਾਨ ਦੇ ਉੱਤੇ ਇਹ ਕਾਰਾ ਕੀਤਾ। ਜਿਹੜਾ ਉਹ ਦੋਸ਼ੀ ਹੈ ਉਹਦਾ ਅਜੇ ਤੱਕ ਕੱਖ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਕੋਈ ਸੰਭਾਵਨਾ ਲੱਗਦੀ ਆ ਕਿ ਉਹਦੇ ਬਾਰੇ ਕੁਝ ਪਤਾ ਲੱਗੂ, ਕਿਉਂਕਿ ਜਿਨ੍ਹਾਂ ਨੇ ਭੇਜਿਆ ਉਹਨਾਂ ਨੇ ਉਹਦੇ ਸਾਰੇ ਜਿਹੜੇ ਸਬੂਤ ਸੀ ਉਹ ਮੁਕੰਮਲ ਤੌਰ ਦੇ ਉੱਤੇ ਉਹਦੇ ਤੋਂ ਜਾਂ ਤਾਂ ਲੈ ਲਏ ਜਾਂ ਬਣਾਏ ਹੀ ਨਹੀਂ। ਕਿਉਂਕਿ ਅੱਜ ਜਦੋਂ ਤੀਜੇ ਦਿਨ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਇਹ ਗੱਲ ਕਹੀ ਆ ਕਿ ਉਹਦੇ ਫਿੰਗਰਪ੍ਰਿੰਟ ਲੈ ਕੇ ਆਧਾਰ ਕਾਰਡ ਜਿਹੜਾ ਉਹਦੇ ਨਾਲ ਮਿਲਾਨ ਕਰਨ ਦੇ ਜਾਂ ਕੁਝ ਤਰੀਕੇ ਨਾਲ ਲੱਭਣ ਦੇ ਬਾਇਓਮੈਟ੍ਰਿਕ ਤਰੀਕੇ ਨਾਲ ਯਤਨ ਕੀਤੇ ਆ, ਪਰ ਕੱਖ ਨਹੀਂ ਮਿਲਿਆ, ਕੱਖ ਨਹੀਂ ਬਣਿਆ। ਸੋ ਸਾਫ਼ ਜੀ ਗੱਲ ਆ ਵੀ ਫਿੰਗਰਪ੍ਰਿੰਟਾਂ ਜਾਂ ਹੋਰ ਚੀਜ਼ਾਂ ਦੇ ਜਿਹੜੇ ਬਾਇਓਮੈਟ੍ਰਿਕ ਰਾਹ ਵਾ ਉਹ ਤਾਂ ਸਾਰਾ ਬੰਦ ਹੋ ਗਿਆ। ਆਧਾਰ ਕਾਰਡ, ਰਾਸ਼ਨ ਕਾਰਡ ਦਾ ਜਾਂ ਕੋਈ ਹੋਰ ਕਾਰਡ ਉਹਦੇ ਕੋਲੋਂ ਵੀ ਨਹੀਂ ਮਿਲਿਆ। ਹੁਣ ਤਾਂ ਕੋਈ ਉਹਦਾ ਵਾਕਫ, ਉਹਦਾ ਘਰ ਦਾ ਕੋਈ ਹੋਰ ਸਾਹਮਣੇ ਆ ਕੇ ਦਾਅਵਾ ਕਰੇ ਵੀ ਹਾਂ ਜੀ ਉਹ ਸਾਡਾ ਸੀ ਜਾਂ ਅਸੀਂ ਉਹਨੂੰ ਜਾਣਦੇ ਹਾਂ, ਉੱਥੋਂ ਸ਼ਾਇਦ ਕੋਈ ਅੱਗੇ ਗੱਲ ਤੁਰੇ। ਪਰ ਇਸ ਵੇਲੇ ਤੱਕ ਗੱਲ ਇਹੀ ਆ ਕਿ ਤੀਜੇ ਦਿਨ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ ਨੰਬਰ ਦਿੱਤੇ ਆ, ਉਹਦੀ ਫੋਟੋ ਦਿੱਤੀ ਆ ਵੀ ਜੇਕਰ ਕਿਸੇ ਨੂੰ ਇਹਦੇ ਬਾਰੇ ਕੋਈ ਗੱਲ ਦਾ ਪਤਾ ਹੈ ਤਾਂ ਸਾਨੂੰ ਦੱਸਿਆ ਜਾਵੇ। ਪੰਜਾਬ ਪੁਲਿਸ, ਪੰਜਾਬ ਸਰਕਾਰ ਜਿਹੜੀ ਆ ਉਹ ਆਪਦੇ ਤਰੀਕੇ ਨਾਲ ਜਿਹੜਾ ਕਰ ਰਹੀ ਆ ਜਾਂਚ, ਉਹਦੇ ਉੱਤੇ ਕਿਸੇ ਨੂੰ ਵੀ ਯਕੀਨ ਵੀ ਹੈ ਨਹੀਂ, ਕਿਉਂਕਿ ਇਦੋਂ ਪਹਿਲਾਂ ਬੜੀ ਵਾਰ ਇਦਾਂ ਦੇ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਹਰ ਵਾਰੀ ਸਰਕਾਰ ਨੂੰ ਬਾਰ-ਬਾਰ ਲੋਕਾਂ ਨੇ ਆਖਿਆ ਕਿ ਤੁਹਾਡਾ ਜਿਹੜਾ ਕੰਮ ਕਰਨ ਦਾ ਤਰੀਕਾ, ਜਾਂਚ ਕਰਨ ਦਾ ਤਰੀਕਾ ਇਹ ਠੀਕ ਨਹੀਂ ਹੈ। ਠੀਕ ਤੋਂ ਭਾਵ ਇਹ ਕਿ ਚਾਹੀਦਾ ਤਾਂ ਇਹ ਆ ਕਿ ਜਦੋਂ ਇੱਕ ਦੋਸ਼ੀ ਫੜ ਲਿਆ ਉਹਦਾ ਆਲਾ ਦੁਆਲਾ ਸਾਰਾ ਫਰੋੜਿਆ ਜਾਵੇ ਕਿ ਉਹ ਕਿਹਦੇ ਕਹਿਣ ਤੇ ਇਹ ਕਾਰਾ ਕੀਤਾ ਤੇ ਕਿਵੇਂ ਇੱਥੇ ਤੱਕ ਪਹੁੰਚਿਆ। ਸਾਰੀ ਸਾਜ਼ਿਸ਼ ਵਿੱਚ ਨਿੱਕੇ ਵੱਡੇ ਸਾਰੇ ਪੁਰਜਿਆਂ ਦਾ ਪਤਾ ਹੋਵੇ। ਪਰ ਪੰਜਾਬ ਸਰਕਾਰ ਦੇ ਅਫਸਰ ਇਹ ਤਾਂ ਇਹ ਜਾਣਦੇ ਆ ਕਿ ਇਹ ਕਿਉਂ ਇਦਾਂ ਕਰਦੇ ਆ। ਸਿੱਖਾਂ ਦੇ ਘਰਾਂ 'ਚ ਜੰਮੇ ਆ, ਬੜੇ ਦਾਅਵੇ ਕਰਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਆ, ਅਸੀਂ ਜੰਮਣ ਮਰਨ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਅਨੁਸਾਰ ਕਰਦੇ ਆ। ਪਰ ਇਹਨਾਂ ਚੋਂ ਕਦੇ ਕਿਸੇ ਪੁਲਿਸੀਏ ਨੇ ਆ ਕੇ ਅਜੇ ਤੱਕ ਨਹੀਂ ਇਹ ਗੱਲ ਕਹੀ ਕਿ ਸਾਨੂੰ ਕਿਹਨੇ ਕਿਹਾ ਹੋਇਆ ਵਾ ਕਿ ਤੁਸੀਂ ਉਸ ਫੜੇ ਹੋਏ ਬੰਦੇ ਨੂੰ ਮਾਨਸਿਕ ਰੋਗੀ ਕਹਿ ਕੇ ਇਹੋ ਜਿਹਾ ਪਰਚਾ ਬਣਾਉਣਾ ਜਿਹਦੇ ਨਾਲ ਉਸ ਬੰਦੇ ਦਾ ਛੇਤੀ ਤੋਂ ਛੇਤੀ ਛੁਟਕਾਰਾ ਹੋ ਜਾਵੇ। ਪਹਿਲੀ ਗੱਲ ਤਾਂ ਕੋਈ ਫੜਦੇ ਹੀ ਨਹੀਂ ਇਹ, ਤੇ ਜੇ ਫੜ ਲੈਂਦੇ ਆ ਤਾਂ ਉਹਨੂੰ ਬਚਾਉਣ ਤੁਰ ਪੈਂਦੇ ਆ। ਇਹੋ ਜਿਹਾ ਹੈ ਪੰਜਾਬ ਪੁਲਿਸ ਵਾਲਿਆਂ ਦੇ ਉੱਤੇ, ਕੋਈ ਯਕੀਨ ਕਰੇ ਤਾਂ ਕਰੇ ਕਿਉਂ, ਨਹੀਂ ਯਕੀਨ ਕੀਤਾ ਜਾ ਸਕਦਾ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਦੇ ਤੌਰ ਦੇ ਉੱਤੇ ਜਾਂਚ ਟੀਮ ਐਲਾਨੀ ਆ ਤੇ ਬਹੁਤ ਸਾਰੇ ਵੇਰਵੇ ਜਿਹੜੇ ਆ ਉਹ CCTV ਕੈਮਰਿਆਂ ਰਾਹੀਂ ਸਾਹਮਣੇ ਜਿਹੜੇ ਆਏ ਨੇ ਕਿ ਉਹ ਸਾਰਾ ਦਿਨ ਦਰਬਾਰ ਸਾਹਿਬ ਰਿਹਾ ਉਸ ਦਿਨ, ਤੇ ਤੀਜੀ ਵਾਰ, ਪਹਿਲਾਂ 2 ਵਾਰੀ ਵੀ ਉਹ ਦਰਬਾਰ ਸਾਹਿਬ ਕੰਪਲੈਕਸ ਤੋਂ ਮੱਥਾ ਟੇਕਣ ਅੰਦਰ ਗਿਆ, ਤੀਜੀ ਵਾਰ ਜਿਹੜਾ ਹੈ ਉਹਨੇ ਇਹ ਕਰਤੂਤ ਕੀਤੀ ਹੈ। ਸਵੇਰੇ 9 ਵਜੇ ਉਹ ਦਰਬਾਰ ਸਾਹਿਬ ਪਹੁੰਚਿਆ ਤੇ ਪਹਿਲਾਂ ਉਹਨੇ ਚਾਹ ਛਕੀ, ਲੰਗਰ ਛਕਿਆ ਉੱਥੇ। ਸਵੇਰੇ 10:15 ਤੇ ਦਰਬਾਰ ਸਾਹਿਬ ਵਿੱਚ ਲਾਈਨ 'ਚ ਲੱਗਿਆ, ਜਿਹੜਾ ਮੱਥਾ ਟੇਕਣ ਦੇ ਲਈ ਲਾਈਨ ਲੱਗਦੀ ਆ। ਫਿਰ 2:30 ਵਜੇ ਦੂਜੀ ਵਾਰ ਲਾਈਨ 'ਚ ਲੱਗਿਆ ਤੇ ਸ਼ਾਮ ਨੂੰ 5 ਵਜੇ ਤੀਜੀ ਵਾਰ। ਤੇ ਤੀਜੀ ਵਾਰ ਫਿਰ ਉਹ, ਕਿਉਂਕਿ ਪਹਿਲਾਂ 2 ਵਾਰੀ ਰੈਕੀ ਕਰ ਚੁੱਕਿਆ ਸੀ, ਪਹਿਲਾਂ 2 ਵਾਰੀ ਉਹ ਦੇਖ ਚੁੱਕਿਆ ਸੀ ਕਿ ਇਹ ਜਿਹੜਾ ਜੰਗਲਾ ਇਹ ਕਿਵੇਂ ਟੱਪਿਆ ਜਾ ਸਕਦਾ, ਇੱਥੇ ਸੰਗਤ ਕਿੱਥੇ ਕਿੱਥੇ ਹੁੰਦੀ ਆ, ਕਿਵੇਂ ਮੈਨੂੰ ਕੌਣ ਫੜੂਗਾ ਜਾਂ ਮੈਂ ਕਿਵੇਂ ਕੰਮ ਕਰ ਸਕਦਾ। ਉਹ ਸਾਰੀ ਜਿਹੜੀ ਉਹਨੇ ਵਿਉਂਤਬੰਦੀ 2 ਵਾਰੀ ਰੈਕੀ ਕਰਕੇ ਪੂਰੀ ਬਣਾਉਣ ਤੋਂ ਬਾਅਦ ਫਿਰ ਉਹਨੇ ਅੰਦਰ ਜੰਗਲਾ ਟੱਪ ਕੇ ਛਾਲ ਮਾਰੀ। ਤੇ ਜਦੋਂ ਛਾਲ ਮਾਰ ਕੇ ਅੰਦਰ ਉਹ ਪਹੁੰਚਿਆ, ਉੱਥੇ ਜਿਹੜੇ ਬੈਠੇ ਸੀ ਸਿੰਘ
उन्होंने बड़ी फुर्ती दे नाल, बड़ा काहल दे नाल उहनूं काबू कर लिया। हो सकदा वो माड़ा बंदा उतों श्री साहिब चक के जां साहिब श्री गुरु ग्रंथ साहिब का स्वरूप जो उत्थे दरबार साहिब दे विच विराजमान हुंदा है, उत्थे सुशोभित हुंदा है, ਉਹਨੂੰ कोई बेअदबी कर दिंदा, जां पाठी सिंह रहरास साहब का पाठ कर रहे सी गुरु प्यारे, उन्हां नाल जां उत्थे कोई होर माड़ी गल करदा। पर उत्थे बैठे सिंघां ते गुरु की किरपा ही मन्नीए, कई बारी बंदा वेसला बैठा हुंदा पर वो नाल दी नाल जदों अंदर उन्हें डिग के छाल मारी आ, उत्थे बोच लिया ते ਉਹਨੂੰ दबोच के मार कुट करदे बाहर लियाए ते मार कुट करदियां होया ਉਹਨੂੰ तेजा सिंह समुद्री हाल च लै गए। तेजा सिंह समुद्री हाल दे विच ते जिहड़ी अगे कहानी सारी वापरी ਉਹ सारिਆਂ ਦੇ सामने है कि एक फैसले के रूप दे विच कौमी फैसला ही मन्निया जावे, इहनूं सौदा लाया गया। ते अज बेशक बादल दल नाल, बादल दल के प्रभाव हेठ होण करके श्रोमणी गुरुद्वारा प्रबंधक कमेटी के प्रबंधकां नाल, आगूआं नाल, अहुदेदारां नाल बड़े बखरेवे, बड़े विरोध ने। पर इस गल दे उत्ते अज सारा सिख जगत एकजुट ते एकमुठ आ कि जिहड़ा भी शख्स दरबार साहिब आऊगा ते इहो जिहा धावा, इहो जिही चढ़ाई करके आऊगा, ਉਹਦੇ ਨਾਲ ਇਹੀ कुछ ਜਿਹੜਾ है ਕੀਤਾ जाऊगा। श्रोमणी गुरुद्वारा प्रबंधक कमेटी ਵੱਲੋਂ ਸਮੁੱਚੇ सिख जगत ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਇਹ ਸਟੈਂਡ ਲਿਆ ਗਿਆ, ਇਹ बहुत ही सही है ਤੇ ਸਾਰੇ सिख जगत ने इस गल की प्रौढ़ता की है। ਤੇ इस गल ਦੇ ਨਾਲ ਹੁਣ एक गल स्पष्ट हो गई कि जिन्ने भी श्रोमणी गुरुद्वारा प्रबंधक कमेटी के अधीन गुरुद्वारा साहिबान ने, उत्थे जेकर कोई बेअदबी करन कराउण की कोशिश करेगा तो उहदे नाल आही कुछ होऊगा जिहड़ा इत्थे होया। ते हर थां दे उत्ते परचा जिहड़ा मुकदमा वो बना सकदे आ पुलिस वाले, पर जिहड़ा मुकदमा इत्थे बनिया उही बनाउणा पऊगा कि जी बेअदबी करन दी नीत नाल ते अंदर कातलाना हमला करन दी नीत नाल, नुकसान जानी जां माली नुकसान पहुंचाउण दी नीत नाल, धार्मिक तौर दे उत्ते सिखां नूं जलील करन दी नीत नाल ये हमलावर आया सी। ते अंदर बैठे सिखां नूं, अंदर बैठियां संगतां नूं आपदे बचाव दा हक आ। सो उस मौके ये बंदा बचाव करदियां दे हथों मारिया गया। जदों इस तरीके नाल होण लग पू सारे संसार दे विच जिथे भी कोई गुरुद्वारा साहिब दे विच इस तरह की हरकत, इस तरह की करतूत करनी चाहू, जदों उहनूं पता होऊगा कि मुड़ के सुक्का नहीं आउंदा, गुरु दे सिख जिहड़े आ सुक्का नहीं छड्डणगे, तां इह जिहड़े दुष्ट ते पापी आ जिहड़े इन्हां नूं भेजदे आ, ਉਹ भेजण वालिਆਂ ਨੂੰ ਕਹਿਣਗੇ ਜ਼ਰੂਰ कि तुसीं पता नहीं ਲੱਖ 2 ਲੱਖ देना ਜਾਂ 20-25 हज़ार देना कि नहीं देना, पर मेरी गारंटी है कि मैनूं उत्थे मेरी लाश ही आऊगी। ते जदों पूरे पिछले 7-8 साल तो बरगाड़ी कांड तो लगातार अज तक सिख तड़प रहे ने, पिट रहे ने कि जी ये बेअदबियां लगातार हो रही ने ते सरकारी सिस्टम इंसाफ देण दी बजाय सिखां नूं एक तरीके नाल चढ़ा रहा भी कर लो की कर हुंदा, सिखां नूं जलील किया जा रहा भी तुहाडा इष्ट सुरੱਖਿਅਤ नहीं, तुहाडे गुरधामां दे अंदर पए गुरु ग्रंथ साहिब नूं जो मर्जी कोई कर सकदा, दरबार साहिब विच भी अगले पहुंच सकते हैं जां असीं नहीं कुछ तुहाडी बांह फड़दे, तुसीं कानून तो कोई आस ना रखो। ये इस मुल्क के सिस्टम ने पिछले 5-7 सालों च सिखां नूं यही आख्या कि साथ तो कोई आस ना रखो। ते हुण सिखां ने जदों ये सारी आपदे धर्म के हिसाब नाल कार्रवाई शुरू की है, अज IB ने, इंटैलीजेंस ब्यूरो ने पंजाब सरकार नूं अलर्ट जारी किया कि धार्मिक थावां की बेअदबी करन लई माहौल खराब करन दी कोशिश जिहड़ी आ हो सकती है ते होर बेअदबियां हो सकदी।
उन्होंने तो सारे धर्मां दे गिणते, पर असल में इकल्ले सिखां नूं निशाना बनाया होया। ये सारे संसार दे विच सिखां नूं चाहीदा कि आपो अपने मुल्कां च आपो अपने ढंग तरीकिਆਂ नाल सरकारां नूं दस्सण कि पंजाब दे विच किवें साडी नस्लकुशी हो रही आ, किवें ਇਹ ਇੰਡੀਅਨ ਸਟੇਟ ਸਿਸਟਮ ਸਾਡੇ ਇਸ਼ਟ ਦੀ ਬੇਅਦਬੀਕਰਨ ਕਰਾਉਣ ਵਾਲਿਆਂ ਦੀ ਸਰਪ੍ਰਸਤੀ ਕਰਦਾ। ਸਿੱਖ ਆਪਦੇ ਹੱਕਾਂ ਤੇ ਹਿੱਤਾਂ ਦੀ ਆਪਦੇ ਜਜ਼ਬਾਤਾਂ ਦੀ ਗੱਲ ਜਦੋਂ ਕਰਦੇ ਆ, ਅਗਲੇ ਕਹਿੰਦੇ ਆ ਕਿ ਅਸੀਂ ਤਾਂ ਤੁਹਾਡੇ ਇਸ਼ਟ ਦੀ ਬੇਪੱਤੀ ਕਰਾਵਾਂਗੇ, ਤੁਹਾਨੂੰ ਬੇਅਦਬੀ ਸਹਾਰਨੀ ਪਊਗੀ, ਇਹ ਤੁਹਾਨੂੰ ਮੰਨਣਾ ਪਊਗਾ ਕਿ ਜਦੋਂ ਜਿਹਦਾ ਜੀ ਕਰੇ ਤੁਹਾਡੇ ਇਸ਼ਟ ਦੀ ਬੇਅਦਬੀ ਕਰ ਸਕਦਾ, ਕਾਨੂੰਨ ਤੁਹਾਡਾ ਕੋਈ ਸਾਥ ਸਹਿਯੋਗ ਨਹੀਂ ਦੇਵੇਗਾ। बड़ा चंगा लग्या जदों अकाल तख्त साहिब के जथेदार ते श्रोमणी कमेटी के प्रधान तो लैके जथेदार करनैल सिंह पंजोली जो जनरल सकत्तर ने ते होर सारिਆਂ ने इसे इक्को टोन दे विच गल कीती है कि जी ये जिहड़ी बेअदबी करन आया धाड़वी आ ਉਹਦੇ नाल फिर यही कुछ होना सी। ते इस गल दे नाल एक होर गल भी बड़ी अर्थ रखती आ कि कांग्रेस पार्टी दे विच इस वेले काफ़ी चर्चित जो लीडर है वो है नवजोत सिंह सिद्धू। ते अज नवजोत सिंह सिद्धू ने भी यही गल आखी है कि जेकर किते भी धार्मिक ग्रंथां की बेअदबी की जाएगी, चाहे वह किसी भी धर्म का ग्रंथ होवे, तां दोषियां नूं शरेआम फांसी दित्ती जानी चाहिए है। उन्होंने संविधान की सब तो वड्डी सज़ा फांसी दी जानी चाहिए है, जिस नाल साडीआं भावनावां नूं ठेस पहुंचती होवे। गलती कोई भी कर सकता, पर यह गलती नहीं, एक कौम नूं खत्म करने की साजिश है। ये गल अर्थ रखती है। किवें अर्थ रखती है कि जेकर पंजाब दे विच अकाली दल वाले कुछ होर कहण ते कांग्रेस वाले कुछ होर कहण, कोई होर पार्टी कुछ होर कहे, फिर औखा हो जाना सी। सानू इस गल दे विच रणनीतिक तौर दे उत्ते समुचे पंजाब नूं एकजुट ते एकमुठ दिखना चाहिए। असीं चाहुंदे आ कि पंजाब दे विच हर एक तरह का जिहड़ा व्यक्ति है, चाहे उहदा कोई भी धर्म आ, उहदे राजनीतिक ख्याल किहड़े आ, उहने अमृत छकिया नहीं छकिया, वो सिख आ जां गैर सिख आ, पंजाब दे विचों इह आवाज़ सारे संसार नूं जानी चाहिए है कि गुरु ग्रंथ साहिब के सरूपां की बेअदबी करन वालियां नूं सोधा लाउण दे मसले ते समुचा पंजाब एक आ, सारा पंथ एक आ, ते बाकी दुनिया के लोगों नूं भी पंजाब दे नाल पंथ दे नाल आपदी आवाज़ मिलाउणी चाहिदी है। जेकर असीं भात भात की बोली बोलांगे, जेकर असीं अड्ड अड्ड तरीके नाल गल करांगे, ਤਾਂ ਇਹ ਗੱਲ ਕੋਈ ਜੱਜਦੀ नहीं, ਇਹਦੇ कोई फायदे नहीं, नुकसान होणगे। सो दो तरह के लोग ने, एक वो ने ਜਿਹੜੇ स्पष्ट तौर के उत्ते लकीर खिंच के खड़े आ कि साडे इष्ट दी साडी बाणी साडे गुरबाणी का अपमान करन वालियां नूं जिउंदा नहीं रहण दिता जाएगा। दूजे पासे वो ने ਜਿਹੜੇ कोई ना कोई ढंग तरीका, कोई तर्क, कोई बहाना, कोई दलील, कोई ओट आसरा लैके बेअदबी करन कराउण वाली धिर दा पक्ष पूरदे आ। उन्हां दा गलबात दा, उन्हां दे तर्क दा, उन्हां दी दलील दा आधार जिहड़ा मर्जी होवे, पर वो बेअदबी करन वालियां दा जां बेअदबी करन वाली धिर दा पक्ष पूरदे आ। इहो जिहे लोक आ जिहड़े ये समझते आ कि असी बहुत ज़्यादा सियाणे आ, बहुत ज़्यादा विद्वान आ, ते बहुत ही ज़्यादा सानू अकल वा, ते जिहड़े सिख कहंदे आ भी दोषियां नूं पापियां नूं इस गुनाह लई, इस जुर्म लई मौके ते सोधा लाउणा चाहीदा, भी इन्हां नूं अकल नहीं है, एक कानून हत्थ च लैंदे। हुण ਇਹ ਜਿਹੀਆਂ ਗੱਲਾਂ ਕਰਕੇ ਅਸਲ ਵਿੱਚ ਇਹ ਬੇਅਦਬੀ ਕਰਨ ਵਾਲਿਆਂ ਨੂੰ ਇਹ ਸੁਨੇਹਾ ਲਾ ਰਹੇ ਆ ਬਈ ਤੁਸੀਂ ਬੇਅਦਬੀਆਂ ਦੱਬ ਕੇ ਕਰੀ ਚੱਲੋ, ਤੁਹਾਨੂੰ ਕੋਈ ਚਿੰਤਾ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਤੁਹਾਨੂੰ ਵੱਧ ਤੋਂ ਵੱਧ ਫੜ ਕੇ ਪੁਲਿਸ ਦੇ ਹਵਾਲੇ ਕਰਨਗੇ। ਤੇ ਗਾਂ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਵਾਲਿਆਂ ਨੇ
एक बेकार जिहा परचा दर्ज करके ਤੁਹਾਨੂੰ बड़ी जल्दी कह देना कि ये तो मानसिक रोगी आ ते ਤੁਹਾਨੂੰ घर ਨੂੰ ਤੋਰ देना। दरबार साहब वाली बेअदबी की कोशिश तो बाद ਜਾਂ उस सौदे तो बाद ਅੱਜ ਇਹ सवाल बड़ा ਵੱਡਾ उठाया गया कि इस घटना तो 2-3 दिन पहला एक पापी ने गुरु ग्रंथ दरबार साहब के सरोवर ਦੇ ਉੱਥੇ ਜਿਹੜਾ ਗੁਟਕਾ ਸਾਹਿਬ ਆ ਉਹ ਸੁੱਟ ਦਿੱਤਾ ਸੀ। ਇਵੇਂ ਹੋਰ ਕਈ ਢੰਗ ਤਰੀਕਿਆਂ ਨਾਲ ਦੋਸ਼ੀ ਫੜਾਏ ਗਏ ਤੇ ਲੋਕ ਕਹਿੰਦੇ ਆ ਵੀ ਇਹ ਕਰਤੂਤ ਹੋਣੀ ਨਹੀਂ ਸੀ ਜੇ ਕਿਤੇ ਉਦਣ ਬੇਅਦਬੀ ਜਿਹੜੀ ਸਰੋਵਰ ਦੇ ਵਿੱਚ ਗੁਟਕਾ ਸੁੱਟ ਕੇ ਕੀਤੀ ਗਈ ਆ, ਜੇ ਉਸ ਦੋਸ਼ੀ ਦੀ ਚੰਗੇ ਤਰੀਕੇ ਨਾਲ ਪੁੱਛ ਪੜਤਾਲ ਕੀਤੀ ਹੁੰਦੀ। ਪਰ ਪੰਜਾਬ ਪੁਲਿਸ ਨੂੰ ਅੱਜ ਵੀ ਸ਼ਰਮ ਨਹੀਂ ਆਉਂਦੀ। ਅੱਜ ਵੀ ਉਹ ਕਹਿੰਦੇ ਆ ਜੀ ਕਾਨੂੰਨ ਅਨੁਸਾਰ ਆਹ ਕਰਾਂਗੇ ਉਹ ਕਰਾਂਗੇ, ਜਦੋਂ ਤੁਸੀਂ ਕਰ ਸਕਦੇ ਹੀ ਨਹੀਂ, ਜਦੋਂ ਤੁਹਾਡੇ ਤੇ ਦਬਾਈ ਇੰਨਾ ਮੁਲਕ ਦੇ ਸਿਸਟਮ ਦਾ, ਤੁਹਾਡੇ ਤੇ ਪ੍ਰੈਸ਼ਰ ਹੀ ਇੰਨਾ, ਤੇ ਫਿਰ ਤੁਸੀਂ ਕਾਹਨੂੰ ਲੋਕਾਂ ਨੂੰ ਲੜ ਜਾਂਦੇ ਆ। ਇਹਦੇ ਨਾਲ ਤਾਂ ਚੰਗਾ ਤੁਸੀਂ ਸ਼ਰੇਆਮ ਕਹਿ ਦਿਓ ਵੀ ਸਾਡੇ ਹੱਥ ਖੜੇ ਨੇ। ਸਿੱਖੋ, ਤੁਸੀਂ ਆਪਦੇ ਧਰਮ ਗ੍ਰੰਥਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰਦੁਆਰਾ ਸਾਹਿਬਾਨ ਨੂੰ ਕਿਵੇਂ ਬਚਾਉਣਾ ਤੁਸੀਂ ਦੇਖੋ। ਪਰ ਪੰਜਾਬ ਪੁਲਿਸ ਦੇ ਵਿੱਚ ਇੰਨੀ ਜੁਰਤ, ਇੰਨੀ ਸਮਰੱਥਾ ਹੀ ਨਹੀਂ ਹੈਗੀ ਵੀ ਆਪਦੇ ਸੱਚ ਨੂੰ ਤਸਲੀਮ ਕਰ ਲੈਣ। ਇਹ ਜ਼ਰੂਰ ਆ ਵੀ ਜੇ ਕੋਈ ਕਿਸੇ ਮਾਮਲੇ ਵਿੱਚ ਸਿੱਖਾਂ ਨੂੰ ਟੰਗਣਾ ਪੈ ਗਿਆ, ਸਿੱਖਾਂ ਨੂੰ ਜਲੀਲ ਕਰਨਾ ਪੈ ਗਿਆ, ਨਾਲੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਸਿੱਖਾਂ ਦੇ ਇਸ਼ਟ ਦੀ, ਤੇ ਉਲਟਾ ਸਿੱਖਾਂ ਤੇ ਜ਼ੁਲਮ ਕਰਨਾ, ਇਸ ਕੰਮ ਲਈ ਇਹ ਬੱਬਰ ਸ਼ੇਰ। ਤੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲਾ ਇਹ ਸਾਰਾ ਸਿਸਟਮ ਹੈ, ਇਹਦੇ ਵਿੱਚ ਕਈ ਇਹੋ ਜਿਹੇ ਲੋਕ ਨੇ ਜਿਹੜੇ ਆਪਦੇ ਆਪ ਨੂੰ ਸਾਰੀ ਦੁਨੀਆ ਨਾਲੋਂ ਸਭ ਤੋਂ ਵੱਧ ਸਿਆਣੇ ਸਮਝਦੇ ਆ ਕਿ ਸਾਡੇ ਜਿੰਨੀ ਅਕਲ ਕਿਸੇ ਨੂੰ ਨਹੀਂ, ਅਸੀਂ ਸਭ ਤੋਂ ਵੱਧ ਸਿਆਣੇ ਆ। ਉਹਨਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੋਇਆ, ਜਿਨ੍ਹਾਂ ਦਾ ਸਰਦਾਰ ਜਾਣੇ ਕਿ ਜੇ ਕਹੀਏ ਤਾਂ ਢੱਡਰੀਆਂ ਵਾਲਾ, ਉਹ ਕਹਿੰਦਾ ਜੀ ਸਬੂਤ ਖਤਮ ਹੋ ਗਏ ਜੀ, ਇਹ ਦੁਸ਼ਟ ਨੂੰ ਮਾਰ ਕੇ ਬੜਾ ਮਾੜਾ ਵਾਪਰ ਗਿਆ ਜੀ, ਉਹਨੂੰ ਫੜ ਕੇ ਸਾਰੀ ਗੱਲ ਦਾ ਪਤਾ ਲੈਣਾ ਚਾਹੀਦਾ ਸੀ। ਬੜੀ ਚੰਗੀ ਗੱਲ ਲੱਗਦੀ ਹੈ ਸੁਣਨ ਨੂੰ, ਪਰ ਆ ਜਿਹੜਾ ਬਰਗਾੜੀ ਕਾਂਡ ਹੋਇਆ ਉਹਦੀ ਸਾਫ਼ ਗੱਲ ਆ, ਸਾਰੀ ਦੁਨੀਆ ਨੂੰ ਪਤਾ ਵੀ ਉਹ ਡੇਰਾ ਸਰਸਾ ਵਾਲਿਆਂ ਨੇ ਕਰਾਇਆ। ਡੇਰੇ ਸਰਸੇ ਦੇ ਵਿੱਚ ਬਹਿ ਕੇ ਸਾਰੀ ਪਲੈਨਿੰਗ ਹੋਈ ਤੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਆ, ਉਹਨੇ ਵੀ ਆ ਹੁਣੇ ਅਦਾਲਤ ਵਿੱਚ ਲਿਖ ਕੇ ਦਿੱਤਾ 17 ਦਸੰਬਰ ਨੂੰ ਬਈ ਇਹ ਜਿਹੜਾ ਬੇਅਦਬੀ ਦੀ ਸਾਜ਼ਿਸ਼ ਘੜੀ ਗਈ ਆ ਵੀ ਬੁਰਜ ਜਵਾਹਰ ਕੇ ਤੋਂ ਸਰੂਪ ਚਰਾ ਕੇ ਬਾਅਦ ਵਿੱਚ ਸਿੱਖਾਂ ਵਾਲੇ ਪਿੰਡ ਰੱਖਿਆ ਗਿਆ, ਉਹਦੇ ਅੰਗ ਖਿਲਾਰੇ ਗਏ, ਕਿਵੇਂ ਉਹ ਸਾਰੀ ਘਟਨਾ ਵਾਪਰੀ, ਇਹਦੀ ਸਾਰੀ ਯੋਜਨਾਬੰਦੀ ਆ ਜਿਹੜੀ ਉਹ ਡੇਰਾ ਸਰਸਾ ਦੇ ਪ੍ਰਬੰਧਕੀ ਬਲਾਕ ਵਿੱਚ ਰਚੀ ਗਈ ਸੀ। ਉਸ ਸਾਰੀ ਸਾਜ਼ਿਸ਼ ਦੇ ਵਿੱਚ ਜਿਹੜੇ ਬੰਦੇ, ਉਹਨਾਂ ਚੋਂ ਬਹੁਤਿਆਂ ਨੇ ਅਦਾਲਤ ਵਿੱਚ ਅਕਵਾਲੀਆ ਬਿਆਨ ਵੀ ਦਿੱਤੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਉਹ ਜਿਹੇ ਸਾਰੇ ਜਿਨ੍ਹਾਂ ਦੇ ਬਾਹਲੇ ਜ਼ਿਆਦਾ ਉੱਚੇ ਖਿਆਲ ਨੇ, ਕਾਨੂੰਨ 'ਚ ਜ਼ਿਆਦਾ ਯਕੀਨ ਆ, ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਦੱਸ ਦਿਓ ਵੀ ਢੱਡਰੀਆਂ ਵਾਲੇ ਦਾ ਕੀ ਬਣਿਆ, ਸੌਰੀ ਮਾਫ ਕਰਨਾ, ਸਰਸੇ ਵਾਲੇ ਦਾ ਕੀ ਬਣਿਆ। ਸਰਸੇ ਵਾਲੇ ਨੂੰ ਬਲਾਤਕਾਰ ਦੇ ਦੋਸ਼ਾਂ ਵਿੱਚ ਤਾਂ ਚਲਾਨ ਕਰਕੇ ਸਜ਼ਾ ਹੋ ਗਈ, ਕਤਲ ਦੇ ਦੋਸ਼ਾਂ 'ਚ ਤਾਂ ਸਜ਼ਾ ਹੋ ਗਈ, ਪਰ ਉਹਨੂੰ ਬੇਅਦਬੀ ਦੇ ਦੋਸ਼ ਵਿੱਚ ਕੱਖ ਨਹੀਂ ਹੋਇਆ ਤੇ ਨਾ ਗਾਹਾਂ ਕੋਈ ਸੰਭਾਵਨਾ। ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ, ਉਹਨੇ ਵੀ ਕਹਿਤਾ ਕਿ ਸਾਡੇ ਹੱਥ ਖੜੇ ਨੇ ਇੱਕ ਤਰੀਕੇ ਨਾਲ। ਬੇਅਦਬੀ ਦੀ ਸਾਜ਼ਿਸ਼ ਡੇਰਾ ਸਰਸਾ ਦੇ ਪ੍ਰਬੰਧਕੀ ਬਲਾਕ 'ਚ ਬਣੀ ਤੇ ਉਹਨੂੰ ਅੰਜਾਮ ਦੇਣ ਵਾਲੇ ਸਾਰੇ ਬੰਦਿਆਂ ਦੀ ਲਿਸਟ ਵੀ ਆ ਗਈ ਆ, ਤੇ ਇਨਸਾਫ ਨਾ ਹੋਇਆ ਤੇ ਨਾ ਉਹਦੀ ਕੋਈ ਸੰਭਾਵਨਾ। ਤੇ ਪਿਛਲੇ 7 ਸਾਲਾਂ ਦੇ ਵਿੱਚ ਘੱਟੋ ਘੱਟ ਜਿੰਨੀਆਂ ਵਾਰਦਾਤਾਂ ਹੋਈਆਂ, ਉਹਨਾਂ ਵਿੱਚੋਂ ਬਾਹਲੀਆਂ ਨਹੀਂ ਤਾਂ 150 ਵਾਰਦਾਤਾਂ ਦੇ ਵਿੱਚ ਦੋਸ਼ੀਆਂ ਨੂੰ ਫੜਾਇਆ ਗਿਆ। ਤੇ ਢੱਡਰੀਆਂ ਵਾਲਾ ਜੀ ਤੇ ਹੋਰ ਸਾਰੇ ਸੱਜਣੋਂ, ਇੱਕ ਵੀ ਮਾਮਲੇ ਵਿੱਚ ਉਸ ਤੋਂ ਅੱਗੇ ਪੁਲਿਸ ਨੇ ਕੁਝ ਨਹੀਂ ਕੀਤਾ। ਜਿਹੜਾ ਬੰਦਾ ਆਪ ਫੜ ਕੇ ਫੜਾਤਾ, ਆ ਤਰਖਾਣ ਮਾਜਰੇ ਹੋਈ ਸੀ ਬੇਅਦਬੀ, ਇੱਕ ਉਹ ਜੌਲੀਆਂ ਪਿੰਡ 'ਚ ਹੋਈ ਸੀ ਪਿੱਛੇ ਜੇ ਬੇਅਦਬੀ,
ਹੋਰ ਘੱਟੋ ਘੱਟ 25-30 ਵਾਰਦਾਤਾਂ ਤਾਂ ਸਾਡੇ ਉਦਾਂ ਹੀ ਜਵਾਨੀ ਚੇਤੇ ਆ ਜਿਨ੍ਹਾਂ 'ਚ ਦੋਸ਼ੀ ਨੂੰ ਫੜਾਇਆ ਗਿਆ। ਪਰ ਪੁਲਿਸ ਵਾਲੇ ਜੇਕਰ ਆ ਜਿਹੜਾ ਦਰਬਾਰ ਸਾਹਿਬ ਵਾਲੀ ਬੇਅਦਬੀ ਵਾਲਾ ਦੋਸ਼ੀ ਸੀ ਇਹਨੂੰ ਵੀ ਫੜਾ ਦਿੰਦੇ, ਉਹਨਾਂ ਇਹਦੇ 'ਚ ਵੀ ਕੱਖ ਨਹੀਂ ਸੀ। ਜਦੋਂ ਇਸ ਗੱਲ ਦੀ ਗਰੰਟੀ ਹੋ ਚੁੱਕੀ ਹੈ ਤੇ ਹੁਣ ਦਰਬਾਰ ਸਾਹਿਬ ਤੋਂ ਅੱਗੇ ਬਚਿਆ ਕੀ ਹੈ ਜੀ? ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਹੈ ਤੇ ਦਰਬਾਰ ਸਾਹਿਬ ਤੋਂ ਅੱਗੇ ਸਿੱਖ ਲਈ ਕੀ ਹੈ? ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਨੀਤ ਨਾਲ ਆਉਣ ਵਾਲੇ ਬੰਦੇ ਨੂੰ ਜੇਕਰ ਸ਼੍ਰੋਮਣੀ ਕਮੇਟੀ ਵਾਲੇ ਆਰਾਮ ਨਾਲ ਅਗਲੇ ਦੇ ਹਵਾਲੇ ਕਰ ਦਿੰਦੇ ਤਾਂ ਦੁਨੀਆ ਦੇ ਵਿੱਚ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਸੀ ਲਾਉਣਾ। ਤੇ ਜਿੰਨੇ ਸਿੱਖ ਜਜ਼ਬਾਤ ਉਸ ਦਿਨ ਭੜਕੇ ਹੋਏ ਸੀ, ਉਹ ਦੋਸ਼ੀ ਨੂੰ, ਦੁਸ਼ਟ ਨੂੰ ਤਾਂ VIP ਟ੍ਰੀਟਮੈਂਟ ਮਿਲਣੀ ਸੀ ਇੱਥੇ ਪੁਲਿਸ ਵੱਲੋਂ। ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਆਮ ਸੰਗਤਾਂ ਦੇ ਵਿਚਾਲੇ ਜਿਹੜਾ ਖੂਨੀ ਟਕਰਾਅ ਹੋਣਾ ਸੀ, ਉਹਦੀ ਜ਼ਿੰਮੇਵਾਰੀ ਕਿਹਦੀ ਸੀ? ਪਹਿਲੇ ਹੀ ਮਾਹੌਲ ਬਣਿਆ ਹੋਇਆ। ਬਾਦਲ ਕਿਆਂ ਨੇ ਬਰਗਾੜੀ ਮੌਕੇ ਜੋ ਕਰਤੂਤ ਕੀਤੀ, ਜਿਵੇਂ ਡੇਰਾ ਸਰਸਾ ਦਾ ਬਚਾਅ ਕੀਤਾ, ਉਹਦੀ ਕਰਕੇ ਇੱਕ ਇਹੋ ਜਿਹਾ ਵਿਰੋਧ ਬਣਿਆ ਹੋਇਆ ਸਿੱਖ ਸੰਗਤਾਂ ਤੇ ਬਾਦਲ ਦਲ ਦੇ ਵਿਚਾਲੇ ਕਿ ਅੱਜ ਜਦੋਂ ਵੀ ਕਿਤੇ ਬੇਅਦਬੀ ਹੁੰਦੀ ਆ, ਸਭ ਤੋਂ ਪਹਿਲਾਂ ਲੋਕ ਇਹੀ ਕਹਿੰਦੇ ਆ ਕਿ ਇਹ ਕਾਰੇ ਤਾਂ ਹੋ ਰਹੇ ਨੇ ਕਿਉਂਕਿ ਬਾਦਲ ਦਲ ਨੇ ਉਦੋਂ ਡੇਰੇ ਸਰਸੇ ਨਾਲ ਯਾਰੀ ਪਾਈ ਸੀ। ਪਰ ਅੱਜ ਜਦੋਂ ਦਰਬਾਰ ਸਾਹਿਬ ਤੱਕ ਅੱਗ ਆ ਗਈ, ਜਦੋਂ ਬਾਦਲ ਦਲ ਵਾਲੇ ਵੀ ਪਿੱਟਣ ਲੱਗ ਪਏ ਨੇ, ਉਦੋਂ ਢੱਡਰੀਆਂ ਵਾਲਾ ਹਜੇ ਵੀ ਕਹਿੰਦਾ ਜੀ ਆਪਾਂ ਨੂੰ ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ। ਜਿੱਦਣ ਸਿੰਘੂ ਬਾਰਡਰ ਤੇ ਬੇਅਦਬੀ ਹੋਈ ਸੀ ਉਦੋਂ ਵੀ ਬੜੀਆਂ ਗੱਲਾਂ ਆਉਂਦੀਆਂ ਸੀ। ਅੱਜ ਤਾਂ ਦਰਬਾਰ ਸਾਹਿਬ ਵਾਲੀ ਬੇਅਦਬੀ ਬਹੁਤ ਜ਼ਿਆਦਾ ਵੱਡੀ ਅਹਿਮੀਅਤ ਰੱਖਦੀ ਹੈ ਤੇ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਬਹੁਤ ਜ਼ਿਆਦਾ ਉਤੇਜਿਤ ਹੋਈਆਂ। ਇਸ ਕਰਕੇ ਥੋੜਾ ਜਿਹਾ ਠੰਡਾ ਚੱਲਿਆ ਲੱਗਦਾ। ਜਿਹੋ ਜਿਹਾ ਇਸ ਵਿਅਕਤੀ ਦਾ ਸਿਸਟਮ ਚੱਲਿਆ ਹੋਇਆ, ਉਹਦੇ ਵਿੱਚ ਪਤਾ ਨਹੀਂ ਕੀ ਮਾਰ ਪਈ ਆ ਵਾਹਿਗੁਰੂ ਦੀ। ਸੋ ਜਿਹੜਾ ਇਹੋ ਜਿਹਾ ਗੱਲਾਂ ਕਰਨੀਆਂ, ਜਦੋਂ ਸਮੁੱਚੇ ਸਿੱਖ ਜਗਤ ਨੂੰ ਇਕਜੁੱਟ ਤੇ ਇਕਮੁੱਠ ਹੋਣ ਦੀ ਲੋੜ ਆ, ਉਸ ਮੌਕੇ ਇਹ ਗੱਲ ਕੋਈ ਬਹੁਤੀ ਵਧੀਆ ਨਹੀਂ। ਸੋ ਢੱਡਰੀਆਂ ਵਾਲਾ ਤੇ ਹੋਰ ਸਾਰੇ ਜਿਹੜੇ ਕਹਿੰਦੇ ਆ ਵੀ ਕਾਨੂੰਨ ਜੇ ਉਹਨਾਂ ਨੂੰ ਇੱਕ ਤਾਂ ਇਹ ਚਾਹੀਦਾ ਵੀ ਆਪਦਾ ਟਿੰਡ ਫੋੜੀ ਚੱਕੋ ਤੇ ਉਹ ਜਿੰਨੇ ਬੰਦੇ ਪੁਲਿਸ ਨੂੰ ਹੁਣ ਤੱਕ ਫੜਾਏ ਨੇ ਸੰਗਤਾਂ ਨੇ, ਉਹਨਾਂ ਵਾਲੇ ਮਾਮਲਿਆਂ 'ਚ ਇਨਸਾਫ ਲੈ ਕੇ ਦਿਖਾ ਦਿਓ। ਨਹੀਂ ਦੇ ਰਿਹਾ ਇਨਸਾਫ ਸਿਸਟਮ ਢੱਡਰੀਆਂ ਵਾਲਾ ਜੀ। ਜਿਹੜੀ ਡੈਮੋਕ੍ਰੇਸੀ ਦੇ ਗੋਗੇ ਤੁਸੀਂ ਗਾਉਂਦੇ ਹੋ, ਜਿਹੜੇ ਲੋਕਤੰਤਰ ਦੇ ਸੋਹਲੇ ਤੁਸੀਂ ਗਾਉਂਦੇ ਹੋ, ਉਹਦੇ ਵਿੱਚ ਸਿੱਖਾਂ ਲਈ ਇਨਸਾਫ ਨਹੀਂ ਹੈ। ਐਵੇਂ ਨਾ ਇਸ ਕਰਪਟ ਹੋ ਚੁੱਕੇ ਹਕੂਮਤੀ ਨਿਜ਼ਾਮ ਦੇ, ਜਿਹੜਾ ਸਿੱਖੀ ਅਤੇ ਸਿੱਖਾਂ ਦੀ ਨਸਲਕੁਸ਼ੀ ਲਈ ਤੁਲਿਆ ਹੋਇਆ, ਜੇ ਅੱਜ ਖਾਲਿਸਤਾਨ ਬਣਿਆ ਹੁੰਦਾ ਨਾ ਤਾਂ ਇੱਥੇ ਇਹ ਗੱਲ ਬਿਲਕੁਲ ਨਹੀਂ ਸੀ ਹੋ ਸਕਦੀ। ਖਾਲਿਸਤਾਨ ਜੇ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤਾਂ ਗੱਲ ਹੀ ਦੂਰ, ਕਿਸੇ ਵੀ ਹੋਰ ਧਰਮ ਦੇ ਗ੍ਰੰਥ ਦੀ ਵੀ ਬੇਅਦਬੀ ਕਦੇ ਹੋ ਨਹੀਂ ਸੀ ਸਕਦੀ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਉਦੋਂ ਬਾਕੀ ਧਰਮਾਂ ਦੇ ਲੋਕ, ਖਾਸ ਤੌਰ ਤੇ ਹਿੰਦੂ ਬਹੁ ਗਿਣਤੀ ਜਿਸ ਤਰੀਕੇ ਦਾ ਬਿਹੇਵ ਕਰਦੀ ਹੈ, ਉਦਾਂ ਤਾਂ ਹਿੰਦੂ ਕਹਿਣਗੇ ਜੀ ਅਸੀਂ ਵੀ ਦਰਬਾਰ ਸਾਹਿਬ ਨੂੰ ਬੜਾ ਮੰਨਦੇ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਜੇ, ਜਿੱਦਣ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਲਈ ਕੋਈ ਆ ਜਾਵੇ, ਕੁਛ ਨਹੀਂ, ਸਭ ਸ਼ਾਂਤ, ਸਭ ਖਾਮੋਸ਼। ਇਹ ਉਹੀ ਲੋਕ ਨੇ ਅੱਜ ਖਾਮੋਸ਼ ਰਹਿ ਕੇ ਤਮਾਸ਼ਾ ਦੇਖ ਰਹੇ ਨੇ। 1984 ਵਿੱਚ ਲੱਡੂ ਵੰਡਦੇ ਫਿਰਦੇ ਸੀ ਵੀ ਵਧੀਆ ਹੋ ਗਿਆ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ, ਵਧੀਆ ਹੋ ਗਿਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਫੌਜਾਂ ਚੜ ਕੇ ਆ ਗਈ। ਲੱਡੂ ਵੰਡਣ ਵਾਲੇ, ਭੰਗੜੇ ਪਾਉਣ ਵਾਲੇ, ਆ ਜਿਹੜੇ ਦੋ ਮਾਰੇ ਆ, ਇੱਕ ਨਕੋਦਰ ਕੋਲੇ ਸੁਭਾਨਪੁਰ ਕੋਲੇ ਹੋਇਆ ਕੰਮ, ਇੱਕ ਇਹ ਦਰਬਾਰ ਸਾਹਿਬ, ਇਹ ਅਸਲ ਵਿੱਚ ਹਿੰਦੂ ਹਮਲਾ, ਹਿੰਦੂ ਅੱਤਵਾਦੀ ਸੀ। ਹਿੰਦੂ ਅੱਤਵਾਦੀਆਂ ਨੂੰ ਗੁਰੂ ਘਰ ਤੇ ਚੜ ਕੇ ਆਇਆਂ ਨੂੰ ਸੋਧਤਾ ਤੇ ਆਪਾਂ ਨੂੰ ਇਹਦਾ ਦੁੱਖ ਕਾਹਦਾ?
ਸਗਾ ਤੇ ਚੰਗੀ ਗੱਲ ਆ। ਸਿੱਖ ਇਸ ਗੱਲ ਦਾ ਅਹਿਦ ਕਰਨ ਕਿ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕੋਈ ਆਊਗਾ ਉਹਦਾ ਸੁੱਧਾ ਲੱਗੂਗਾ। ਕਾਨੂੰਨ ਜਿਹੜਾ ਹੈ ਉਹ ਉਦੋਂ ਤੱਕ ਚੰਗਾ ਲੱਗਦਾ ਕਿਸੇ ਸੂਬੇ 'ਚ, ਕਿਸੇ ਖਿੱਤੇ 'ਚ ਵਸਦੇ, ਕਿਸੇ ਮੁਲਕ 'ਚ ਵਸਦੇ ਲੋਕਾਂ ਨੂੰ ਜਦੋਂ ਤੱਕ ਉਹਨਾਂ ਨੂੰ ਇਨਸਾਫ ਦਿੰਦਾ ਹੋਵੇ। ਜਦੋਂ ਕਾਨੂੰਨ ਇਨਸਾਫ ਦੇਣ ਤੋਂ ਇਨਕਾਰੀ ਹੋ ਗਿਆ ਤਾਂ ਉਸ ਕਾਨੂੰਨ ਦਾ ਕਿਸੇ ਨੇ ਕੀ ਅਚਾਰ ਪਾਉਣਾ ਜੀ। ਥੋੜੀਆਂ ਨਹੀਂ, ਬਹੁਤੀਆਂ ਨਹੀਂ, 400 ਦੇ ਕਰੀਬ ਵਾਰਦਾਤਾਂ ਹੋ ਚੁੱਕੀਆਂ ਹੋਣਗੀਆਂ ਕੁੱਲ ਮਿਲਾ ਕੇ। ਪਰ 400 ਵਾਰਦਾਤਾਂ 'ਚ ਚਾਰਾਂ ਦੇ ਵਿੱਚ ਵੀ ਜੇ ਇਨਸਾਫ ਮਿਲਿਆ ਹੋਵੇ ਤਾਂ ਗੱਲ ਕਰੋ। ਨਹੀਂ ਦੇਣਾ ਇਨਸਾਫ। ਸਿਸਟਮ ਕਹਿੰਦਾ ਹੈਗਾ ਕਿ ਤੁਹਾਨੂੰ ਹਰ ਹੀਲੇ ਜਲੀਲ ਕਰਨਾ, ਹਰ ਹੀਲੇ ਨੀਵਾਂ ਦਿਖਾਉਣਾ, ਤੇ ਸਾਨੂੰ ਮੱਥੇ ਟਿਕਾਏ ਜਾ ਰਹੇ। ਇਹ ਮਸਲੇ ਖਾਲਿਸਤਾਨ ਬਣੇ ਬਗੈਰ ਹੱਲ ਨਹੀਂ ਹੋਣੇ। ਤੇ ਜਿਨ੍ਹਾਂ ਨੂੰ ਇਹ ਬਿਮਾਰੀ ਪਈ ਹੋਈ ਆ ਵੀ ਅਸੀਂ ਜੀ ਕਿਸੇ ਤਰੀਕੇ ਨਾਲ ਕਾਨੂੰਨ ਕਨਾਂਜਾ ਕਰੀ ਚਲੀਏ, ਕੋਈ ਆਧਾਰ, ਕੋਈ ਤਰਕ, ਕੋਈ ਦਲੀਲ ਲੱਭ ਕੇ ਕਹੀਏ ਕਿ ਬੇਅਦਬੀਆਂ ਕਰਨ ਵਾਲੇ ਯਾਰ ਐ ਤਾਂ ਨਹੀਂ, ਉਹ ਤਾਂ ਨਹੀਂ, ਉਹ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਫਿਰ ਬੇਅਦਬੀਆਂ ਦਾ ਕੀ, ਫਿਰ ਇੱਥੇ ਕਹਾਣੀ ਕੋਈ ਹੋਰ ਹੋਣੀ ਹੈ। ਇਸ ਕਰਕੇ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਉਸ ਮੌਕੇ ਸਾਰੇ ਸਿੱਖ ਜਗਤ ਦੇ ਵਿੱਚ ਜਿੰਨੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਸਭ ਥਾਂ ਦੇ ਉੱਤੇ ਸਿੱਖ ਨੌਜਵਾਨ ਬਹੁਤ ਸੁਚੱਜੇ ਤਰੀਕੇ ਨਾਲ ਪਹਿਰੇਦਾਰੀ ਕਰ ਰਹੇ। ਸਿਆਲਾਂ ਦੇ ਦਿਨ ਨੇ ਤੇ ਉਹਨਾਂ ਦੁਸ਼ਟਾਂ ਨੇ, ਉਹਨਾਂ ਪਾਪੀਆਂ ਨੇ ਇਹੋ ਜਿਹਾ ਮਾਹੌਲ ਬਣਾਤਾ। ਹੋਣਾ ਤਾਂ ਇਹ ਚਾਹੀਦਾ ਕਿ ਸਾਰੇ ਸੰਸਾਰ ਦੇ ਵਿੱਚ ਜੇਕਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਕਿਸੇ ਵੀ ਥਾਂ ਦੇ ਉੱਤੇ ਸਾਡੇ ਗੁਰਦੁਆਰਾ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਸਾਹਿਬਾਨ ਸੁਰੱਖਿਅਤ ਨੇ, ਉਤੋਂ ਉਹਨਾਂ ਮੁਲਕਾਂ ਦੇ ਸਿਸਟਮ ਜਿਹੜੇ ਨੇ ਉਹ ਕਿੰਨੇ ਬਲਵਾਨ ਨੇ। ਕੀ ਅਮਰੀਕਾ ਦੇ ਵਿੱਚ ਕੋਈ ਬੇਅਦਬੀ ਕਰਨ ਦੀ ਸੋਚ ਸਕਦਾ? ਉਹਨੂੰ ਪਤਾ ਇਹਦੇ ਨਤੀਜੇ ਕੀ ਨਿਕਲਣਗੇ। ਉਹਨੂੰ ਅਮਰੀਕਨ ਸਿਸਟਮ ਦਾ ਪਤਾ, ਹਕੂਮਤ ਦੀ ਸਿਸਟਮ ਦਾ ਪਤਾ। ਕੈਨੇਡਾ, ਆਸਟ੍ਰੇਲੀਆ, ਹਰ ਮੁਲਕ ਦੇ ਸਿਸਟਮ ਨੇ ਉਹਨਾਂ ਦੋਸਤਾਂ ਦੇ ਦਿਲ ਦਿਮਾਗ ਦੇ ਵਿੱਚ ਇੱਕ ਦਹਿਸ਼ਤ ਪਾਈ ਹੋਈ ਆ। ਇੱਥੋਂ ਦੇ ਕਾਨੂੰਨ ਨੇ ਦਹਿਸ਼ਤ ਪਾਉਣ ਦੀ ਬਜਾਏ ਉਹਨਾਂ ਨੂੰ ਕਿਹਾ ਹੋਇਆ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਸੇਫ, ਸੁਰੱਖਿਅਤ, ਸਿਕਿਉਰ ਕਰਾਂਗੇ। ਤਾਂ ਜਿਹੜਾ ਆਹ ਮੁਲਕ ਆ, ਇੱਥੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਿੱਖ ਡੋਮੀਨੈਂਟ, ਸਿੱਖਾਂ ਦੀ ਡੋਮੀਨੈਂਸੀ ਹੈ ਇੱਥੇ, ਸਿੱਖਾਂ ਦਾ ਬਹੁਤ ਪ੍ਰਭਾਵ ਆ। ਸਿੱਖਾਂ ਦੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਹਰ ਚੱਪੇ ਤੇ ਪੰਜਾਬ ਤੇ ਮਿਲ ਜਾਂਦੇ ਆ, ਗੁਰਦੁਆਰਾ ਸਾਹਿਬਾਨ। ਇੱਥੇ ਕਿਸੇ ਹੋਰ ਘੱਟ ਗਿਣਤੀ ਵਾਲਿਆਂ ਦੇ ਬਾਰੇ ਵੀ ਨਹੀਂ ਹੋਣੀ ਚਾਹੀਦੀ ਸੀ ਗੱਲ, ਪਰ ਇੱਥੇ ਸਭ ਤੋਂ ਵੱਧ ਬਹੁ ਗਿਣਤੀ ਵਾਲੇ ਧਰਮ ਦੇ ਲੋਕਾਂ ਨੂੰ ਆਪਦੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਰੱਖਣੀ ਪੈ ਰਹੀ। ਇਸ ਹਿੰਦੁਸਤਾਨੀ ਲੋਕਤੰਤਰੀ ਸਿਸਟਮ ਦਾ, ਹਕੂਮਤੀ ਨਿਜ਼ਾਮ ਦਾ ਜਿਹੜਾ ਜਲੂਸ ਨਿਕਲ ਰਿਹਾ ਨਾ, ਉਹ ਇਸ ਗੱਲ 'ਚ ਆ ਕਿ ਇੱਥੇ ਵਸਦੇ ਸਿੱਖਾਂ ਨੂੰ ਅੱਜ ਕਿਸੇ ਗੁਰਦੁਆਰਾ ਸਾਹਿਬ ਤੋਂ ਬਗੈਰ ਕਿਸੇ ਮੰਦਿਰ ਦੀ ਰਾਖੀ ਰੱਖਣ ਦੀ ਲੋੜ ਨਹੀਂ ਹੈ। ਅੱਜ ਵੀ ਪੰਜਾਬ ਦੀ ਧਰਤੀ ਉੱਤੇ ਗੁਰੂਆਂ ਦਾ, ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਫਲਸਫਾ, ਉਹਦਾ ਜ਼ਹੂਰਾ ਹੈ, ਉਹਦਾ ਚਮਤਕਾਰ, ਉਹਦਾ ਜਲਵਾ ਹੈ ਕਿ ਕਿਸੇ ਮੰਦਿਰ ਦੀ ਰਾਖੀ ਦੀ ਲੋੜ ਨਹੀਂ ਹੈ, ਨਾ ਇੱਥੇ ਕਿਸੇ ਮਸਜਿਦ ਦੀ ਰਾਖੀ ਦੀ ਲੋੜ ਹੈ, ਨਾ ਗਿਰਜੇ ਦੀ, ਚਰਚ ਦੀ ਰਾਖੀ ਦੀ ਲੋੜ ਆ। ਉਹ ਕਾਹਦੇ ਕਰਕੇ? ਕਿਉਂਕਿ ਕਿਸੇ ਸਿੱਖ ਦੀ ਇਹੋ ਜਿਹੀ ਗੰਦੀ ਨੀਤ ਨਹੀਂ ਹੋ ਸਕਦੀ। ਹਾਂ, ਸਿੱਖੀ ਦੇ ਦੁਸ਼ਮਣਾਂ ਤੋਂ ਆਪਦੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਲਈ, ਪਹਿਰੇਦਾਰੀ ਲਈ ਸਾਨੂੰ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਬੰਧ ਕਰਨੇ ਪੈ ਰਹੇ। ਕਹਿੰਦੇ ਜੀ ਸਾਰੇ CCTV ਕੈਮਰੇ ਲਵਾਓ, ਚੰਗੀ ਗੱਲ ਹੈ, ਲਵਾਉਣੇ ਚਾਹੀਦੇ, ਪਰ ਸਾਡੇ ਲਈ ਇਹ ਗੱਲ ਬੜੀ ਸ਼ਰਮਨਾਕ ਹੈ ਕਿ ਪੰਜਾਬ ਹੋਵੇ ਸਿੱਖਾਂ ਦੀ ਧਰਤੀ, ਜਿੱਥੇ ਖਾੜਕੂ ਵਿਚਾਰਧਾਰਾ ਨੇ, ਖਾਲਿਸਤਾਨੀ ਸੰਘਰਸ਼ ਨੇ ਪੂਰਾ ਜਲਾਉ ਦਿਖਾਇਆ ਹੋਵੇ, ਉੱਥੇ ਸਾਨੂੰ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਦੁਸ਼ਟਾਂ ਤੋਂ ਬਚਾਉਣ ਦੇ ਲਈ ਗੁਰੂ ਸਾਹਿਬਾਨ ਦੇ ਸਰੂਪਾਂ ਨੂੰ CCTV ਕੈਮਰੇ ਲਵਾਉਣੇ ਪੈ ਰਹੇ ਹੋ। ਹਾਲਾਤ ਤਾਂ ਇਹ ਹੋਣੇ ਚਾਹੀਦੇ ਆ ਕਿ ਦਿਨ ਰਾਤ ਗੁਰਦੁਆਰਾ ਸਾਹਿਬਾਨ ਖੁੱਲੇ ਹੋਣ, ਤੇ ਖੁੱਲੇ ਹੋਏ ਗੁਰੂ ਸਾਹਿਬਾਨ ਦੇ ਸਰੂਪਾਂ ਦੇ ਜਦੋਂ ਕੋਈ ਮਰਜ਼ੀ ਦਰਸ਼ਨ ਦਿਦਾਰੇ ਕਰ ਸਕੇ। ਪਰ ਇੱਥੇ ਦਿਨੇ ਵੀ ਚੌਕੀਦਾਰਾ ਕਰਨਾ ਪੈ ਰਿਹਾ, ਪਹਿਰੇਦਾਰੀ ਕਰਨੀ ਪੈ ਰਹੀ। ਤੇ ਆ ਜਿਹੜੇ ਮਾਨਸਿਕ ਰੋਗੀ ਵਾਲੀ ਕਹਾਣੀ ਆ, ਇਹਦੇ ਬਾਰੇ ਇੱਕ ਗੱਲ ਅਸੀਂ ਚੰਗੀ ਤਰ੍ਹਾਂ ਜਾਣਦੇ ਆ। ਜਦੋਂ ਵੀ ਕਿਸੇ ਗੁਰਦੁਆਰਾ ਸਾਹਿਬ ਜਾਈਏ, ਉੱਥੇ ਆਲੇ ਦੁਆਲੇ ਥੋੜੇ ਜਿਹੇ
ਜੇ ਲੰਗਰ ਚੱਲਦਾ ਹੋਵੇ ਤਾਂ ਲੰਗਰ ਹਾਲ ਵਾਲੇ ਪਾਸੇ ਜਾਈਏ ਤਾਂ ਜ਼ਰੂਰ ਕੁਝ ਇਹੋ ਜਿਹੇ ਸੱਚੇ ਪਾਤਸ਼ਾਹ ਨੇ ਹਰੇਕ ਬੰਦੇ ਨੂੰ ਜਿਹੋ ਜਿਹੀ ਬੁੱਧੀ ਬਖਸ਼ੀ ਆ, ਕਈ ਕਮਲੇ ਰਬਲੇ ਜੇ ਸਿੱਧਰੇ ਜਿਹੇ ਬੰਦੇ ਉੱਥੇ ਜ਼ਰੂਰ ਮਿਲ ਜਾਣ। ਉਹਨਾਂ ਨੂੰ ਵੀ ਪਤਾ ਹੁੰਦਾ ਵੀ ਆ ਜਿਹੜਾ ਗੁਰੂ ਘਰ ਲੰਗਰ ਆ, ਇੱਥੇ ਸਾਨੂੰ ਕਿਸੇ ਨੇ ਦਰਕਾਰਨਾ ਨਹੀਂ, ਜਿਹੜੇ ਸੇਵਾਦਾਰ ਆ ਉਹ ਸਾਨੂੰ ਬਿਠਾ ਕੇ ਸਗਾ ਤੇ ਬਾਕੀਆਂ ਵਾਂਗੂ ਭਾਂਡੇ ਵੀ ਦੇਣਗੇ, ਜੇ ਚਾਹ ਦਾ ਟਾਈਮ ਆ ਚਾਹ ਵੀ ਮਿਲੂ। ਜਿਹੜੇ ਮਾਨਸਿਕ ਰੋਗੀ ਕਹੇ ਜਾ ਰਹੇ ਨੇ ਕਿ ਮਾਨਸਿਕ ਰੋਗੀ ਇੱਥੇ ਜੀ ਬੇਅਦਬੀਆਂ ਕਰਨ ਆਉਂਦੇ ਆ, ਮਾਨਸਿਕ ਰੋਗੀਆਂ ਨੂੰ ਤਾਂ ਜ਼ਿਆਦਾ ਪਤਾ ਵੀ ਇੱਥੇ ਲੰਗਰ ਮਿਲਦਾ, ਜੇ ਸਿਆਲ ਆ ਤਾਂ ਕੱਪੜੇ ਮਿਲਣਗੇ, ਹਰ ਸਹੂਲਤ ਜਿਹੜੀ ਸਾਨੂੰ ਚਾਹੀਦੀ ਆ ਮਿਲੂਗੀ, ਸਾਨੂੰ ਇੱਥੇ ਕਿਸੇ ਨੇ ਦਰਕਾਰਨਾ ਨਹੀਂ। ਕੋਈ ਮਾਨਸਿਕ ਰੋਗੀ ਕਿਉਂ ਬੇਅਦਬੀ ਕਰੂਗਾ? ਬਥੇਰੇ ਨੇ ਗੁਰਦੁਆਰਾ 'ਚ, ਜਿੱਥੇ ਮਰਜ਼ੀ ਚਲੇ ਜਾਓ, ਅਨੰਦਪੁਰ ਸਾਹਿਬ ਚਲੇ ਜਾਓ, ਫਤਿਹਗੜ੍ਹ ਸਾਹਿਬ ਚਲੇ ਜਾਓ, ਦਰਬਾਰ ਸਾਹਿਬ ਵੀ ਇੱਥੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਹੁੰਦੇ ਨੇ, ਕਦੇ ਕਿਸੇ ਤੋਂ ਸ਼ਿਕਾਇਤ ਨਹੀਂ ਆਉਂਦੀ। ਉਹਨਾਂ ਨੂੰ ਤਾਂ ਕਮਲੇ ਤੋਂ ਕਮਲੇ ਨੂੰ ਵੀ ਪਤਾ ਵੀ ਇਹ ਗੁਰਦੁਆਰਾ, ਜਿੰਨਾ ਵੀ ਮਰਜ਼ੀ ਕੋਈ ਸ਼ਦਾਈ ਹੋਵੇ, ਉਹ ਸ਼ਦਾਈ ਨੂੰ ਵੀ ਪਤਾ ਕਿ ਇੱਥੋਂ ਤੱਕ ਸਾਰੀ ਚੀਜ਼ ਮਿਲਦੀ ਹੈ। ਉਹ ਕੋਈ ਚੰਗੀ ਗੱਲ ਤਾਂ ਕਰ ਸਕਦੇ ਆ, ਪਰ ਆਹ ਨਹੀਂ ਕਰ ਸਕਦੇ ਜਿਹੜੀ ਕਹਿੰਦੇ। ਕਿਉਂ? ਉਹਨਾਂ ਮਾਨਸਿਕ ਰੋਗੀਆਂ ਦਾ ਬਹਾਨਾ ਲੈਂਦੇ। ਮਾਨਸਿਕ ਰੋਗੀ ਉਹ ਨਹੀਂ ਹੈ ਜਿਹੜੇ ਪਾਪੀ ਪਾਪ ਕਮਾਉਂਦੇ ਆ। ਮਾਨਸਿਕ ਰੋਗੀ ਉਹ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ ਆ ਕਿ ਮਾਨਸਿਕ ਰੋਗੀ ਬੇਅਦਬੀਆਂ ਕਰ ਰਹੇ, ਉਹ ਮਾਨਸਿਕ ਰੋਗੀ। ਪਰ ਅੱਜ ਸਮੁੱਚਾ ਸਿੱਖ ਜਗਤ ਇਸ ਗੱਲ ਤੇ ਇਕਜੁੱਟ ਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਕਰਨ ਆਇਆ ਦੁਸ਼ਟ ਸੀ, ਉਹਨੂੰ ਜਿਹੜਾ ਸੋਧਾ ਲੱਗਿਆ, ਇਹ ਇਤਿਹਾਸ ਦੀ ਵੀ ਲੋੜ ਸੀ। ਇਹ ਭਾਰਤੀ ਹਾਕਮਾਂ ਨੂੰ, ਭਾਰਤੀ ਕਾਨੂੰਨੀ ਸਿਸਟਮ ਨੂੰ ਇਹ ਦੱਸਣਾ ਬੜਾ ਜ਼ਰੂਰੀ ਸੀ ਕਿ ਜਿਹੜੇ ਲੋਕ ਸਾਡੇ ਗੁਰਧਾਮਾਂ ਤੇ ਚੜ੍ਹ ਕੇ ਆਉਣਗੇ ਬਖਸ਼ੇ ਨਹੀਂ ਜਾਣ। ਸਮੁੱਚੇ ਸਿੱਖ ਜਗਤ ਨੇ ਬੜੇ ਚਿਰ ਤੋਂ ਬੜਾ ਸਬਰ ਰੱਖਿਆ ਤੇ ਪੁਲਿਸ ਨੂੰ ਫੜਾ ਦਿਓ, ਕਾਨੂੰਨ ਅਨੁਸਾਰ ਕਾਰਵਾਈ ਕਰਾ ਲਓ, ਪਰ ਕਾਨੂੰਨ ਜਿਹੜਾ ਹੈ ਉਹ ਭੱਜ ਗਿਆ, ਭਗੌੜਾ ਹੋ ਗਿਆ, ਹੱਥ ਖੜੇ ਕਰਕੇ। ਜਦੋਂ ਕਾਨੂੰਨ ਕੋਈ ਰਾਹ ਨਾ ਦੇਵੇ, ਜਦੋਂ ਹਰ ਦੋਸ਼ੀ ਨੂੰ ਛੱਡਣ ਦੇ ਲਈ ਰਾਹ ਲੱਭੇ ਜਾ ਰਹੇ ਹੋਣ, ਉਦੋਂ ਫਿਰ ਇਹੀ ਕੁਝ ਹੋਣਾ। ਲੋਕਾਂ ਨੂੰ ਲੱਗ ਸਕਦਾ ਕਿ ਇਹ ਤਾਂ ਜੀ ਤਾਲਬਾਨੀ ਕੰਮ ਹੋ ਗਿਆ, ਇਹ ਕੀ ਹੋ ਗਿਆ, ਉਹ ਕੀ ਹੋ ਗਿਆ, ਪਰ ਸਾਡਾ ਇਤਿਹਾਸ, ਸਾਡਾ ਫਲਸਫਾ ਉਹ ਤਾਂ ਜੋ ਸਾਨੂੰ ਕਹਿੰਦਾ ਸੋ ਕਹਿੰਦਾ। ਪਰ ਇਸ ਧਰਤੀ ਦੇ ਉੱਤੇ ਕੋਈ ਹੋਰ ਰਾਹ ਵੀ ਕੀ ਹੈ? ਜਿਨ੍ਹਾਂ ਲੋਕਾਂ ਨੂੰ ਲੱਗਦਾ ਕਿ ਬੇਅਦਬੀ ਦੇ ਦੋਸ਼ੀ ਸੋਧੇ ਨਹੀਂ ਜਾਣੇ ਚਾਹੀਦੇ, ਉਹਨਾਂ ਨੂੰ ਪੂਰਾ ਹੱਕ ਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪਹਿਲਾਂ ਫੜਾਇਆ ਹੋਇਆ ਉਹਨਾਂ ਨੂੰ ਪੈਰਵਾਈ ਕਰਨੀ ਚਾਹੀਦੀ ਆ, ਸਜ਼ਾਵਾਂ ਕਰਾਉਣੀ ਚਾਹੀਦੀ। ਤੇ ਸਜ਼ਾ ਕਿੰਨੀ ਕੁ ਹੋਊ ਉਹਨਾਂ ਨੂੰ? ਵੱਧ ਤੋਂ ਵੱਧ 2 ਸਾਲ 6 ਮਹੀਨੇ। ਤੇ ਜਿਹੜਾ ਪਾਪ ਕੀਤਾ, ਜਿਹੜਾ ਗੁਨਾਹ ਕੀਤਾ, ਪੂਰੀ ਸਿੱਖ ਕੌਮ ਨੂੰ ਜੋ ਜਲੀਲ ਕੀਤਾ, ਸੰਤਾਪ ਦਿੱਤਾ, ਉਹ ਬਹੁਤ ਵੱਡੀ ਗੱਲ। ਸੋ ਇਸ ਵੇਲੇ ਇਸ ਮਸਲੇ ਨੇ ਦਰਬਾਰ ਸਾਹਿਬ ਦੇ ਵਿੱਚ ਜੋ ਬੇਅਦਬੀ ਕਰਨ ਆਇਆ ਦੁਸ਼ਟ ਸੀ, ਜਿਹਨੂੰ ਸੋਧਾ ਲੱਗਿਆ, ਸਾਰੇ ਸਿੱਖ ਜਗਤ ਨੂੰ ਇਕਜੁੱਟ ਤੇ ਇਕਮੁੱਠ ਕੀਤਾ ਹੋਇਆ। ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਕਿਰਪਾ ਕਰਨ, ਸਾਨੂੰ ਉਹੋ ਜਿਹਾ ਮਾਹੌਲ ਮਿਲੇ, ਸਾਨੂੰ ਉਹੋ ਜਿਹਾ ਰਾਜ ਭਾਗ ਮਿਲੇ ਜਿੱਥੇ ਸਾਡੇ ਧਰਮ ਗ੍ਰੰਥ ਦੀ ਹੀ ਨਹੀਂ, ਕਿਸੇ ਵੀ ਧਰਮ ਦੇ ਲੋਕਾਂ ਦੀ ਇਸ ਤਰੀਕੇ ਦੀ ਸਾਡੇ ਵਰਗੀ ਜਿਹੜੀ ਦਸ਼ਾ ਉਹ ਨਾ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।